अस्सलाम वालेकुम जी आया नू खैर होए सब दी ते भला होए सब दा। लो जी हफ्ते का दिन जे ते अज बच्चों की ख्वाहिश हैगी सी कि अब्बा जी पूड़ी हलवा ते नान चने का नाश्ता कराओ। तो चलो फिर नाश्ता लैन चलीए, आयो मेरे नाल। ते बाकी गल्लां के बाद च होणगियां कि इत्थे जोहर टोनो मैं एड्डी दूर नाश्ता लैन क्यों चलिया वां इछरे। इत्थे एक बंदा तुहानूं रेहड़ी दे उत्ते नज़र आ रहा ना, ये भी बंदा इत्थे मजदूरी करन आया सी ते हुण ये नान चनिया दा इत्थे नाश्ता लांदा जे। ते इस तरह दी नान चने इत्थे पकाण वाले हैगे जे, यूट्यूब तो सिख के या किसी इधर उधरों सिख के ये जनाब है बनाते फिरदे। लो जी है जे ए चनिया की शक्ल कोई ना लोहरी चनिया के ना मिलती। ठीक है यार तो यो ना गाहक बड़ी देर से खलोते हो। सारे 100 रुपये के पैक करने। अच्छा ये भी पंजाबी नहीं है, लाहौर दे तुसीं पक्के पक्के ते हुणे ते पछतो बोलन डया सी। इंग्लिश भी बोलने पछतो भी बोलने सारा कुछ। नहीं सही दस मैं वीडियो बनाण डया ते सही गल दस। साडी कई वीडियो बनी है। अच्छा YouTube ਤੇ ਕਈ ਵੀਡੀਓ ਬਣੀਆਂ। YouTube ਦੇ ਉੱਤੇ ਇਹ ਬੰਦਾ YouTube ਦੇ ਉੱਤੇ ਬੜਾ ਮਸ਼ਹੂਰ ਹੈ। ਆਗਾ ਚਨੇ ਵਾਲਾ ਲਿਖਿਆ ਉਹ ਪਤਾ ਮੈਨੂੰ ਆਗਾ ਚਨੇ ਵਾਲੇ ਤਾਂ ਮੈਂ ਲਿਖ ਦਿੱਤਾ। कितने के आपके 60 चने 50 के चने एक कोफ्ता है। ਉਹ ਲੋ ਜੀ ਇਹ ਆਗਾ ਜੀ ਦੇ ਚਨੇ ਜਿਹੜੇ ਨਾ ਇਹ ਅੱਛੇ ਹੈਗੇ ਜੀ। 5 साल हो गए। ਅੱਛਾ उधर सामने ਪਹਿਲੇ ਕਿੱਥੇ ਲਾਉਂਦੇ ਸੀ? आगे नांदे ले कामड़ा ਪਹਿਲੇ ਕਿੱਥੇ ਲਾਉਂਦੇ ਸੀ ਚਨੇ? होने सब ਅੱਛਾ ਅੱਛਾ अकबर तो कने का ਅੱਛਾ ਅੱਛਾ 100 कितने ਇੱਥੋਂ ਦਹੀਂ ਅਕਬਰ ਦੁੱਧ ਦਹੀਂ ਵਾਲਾ ਰੇੜੀਆਂ ਵਾਲੇ ਚੌਂਕ ਜੀ ਬੜੀ ਮਸ਼ਹੂਰ ਸ਼ਾਪ ਹੈਗੀ ਜੀ। ਇਹ ਫਿਰ ਵੀ ਬਿਹਤਰ ਹੈ, ਬਾਕੀਆਂ ਦੀ ਬਨਿਸਬਤ ਦਹੀਂ ਅੱਛਾ ਹੁੰਦਾ ਇਹਨਾਂ ਦਾ। ये मैं जा भाई ਅਸਾ ਜੀ ਇਹ 200 ਦੀ ਦਹੀਂ 200 ਦੀ। ਉਹਨੇ ਦਾ ਕਿਸ ਲਈ ਆਵੇ ਇਹ ਜੀ ਰੇੜੀਆਂ ਵਾਲੇ ਚੌਕ ਦੇ ਵਿੱਚ ਅਕਬਰ ਦੁੱਧ ਦਹੀਂ ਹੈ। ਦਹੀਂ ਅੱਛੀ ਹੁੰਦੀ ਇਹਨਾਂ ਦੀ। ਇੱਥੋਂ ਤੁਸੀਂ ਆ ਕੇ ਦਹੀਂ ਖਾਓਗੇ ਤਾਂ ਮਜ਼ਾ ਆਏਗਾ ਤੁਹਾਨੂੰ। 200 ਦੀ। ਆ ਗਿਆ ਜੀ ਰਮਾਨਪੁਰਾ ਚੌਕ, ਇਛਰੇ ਦੇ ਨਾਲ ਹੀ ਰਮਾਨਪੁਰਾ। ਇੱਥੋਂ ਲੈਣੇ ਜੀ ਪੂੜੀ ਹਲਵਾ। ਇਹ ਚੌਕ ਦੇ ਵਿੱਚ ਦੁਕਾਨ ਹੈ ਔਰ ਉਹ ਪਿੱਛੇ ਮੇਰਾ ਸਕੂਲ ਹੈ, ਮੈਂ ਤੁਹਾਨੂੰ ਦਿਖਾਣਾ ਜੀ ਸਕੂਲ ਵੀ। ਲਓ ਜੀ ਇਹ ਗਰਮਾ ਗਰਮ ਪੂੜੀਆਂ ਨਿਕਲ ਰਹੀਆਂ ਜੀ। 400 पानी बढ़िया 4 सही करनी है यार 2 पूड़ियाँ लानी, 2 पैक ਉਹ ਪੂੜੀਆਂ ਲਾਉਣ ਵਾਲਾ ਸ਼ਹਜ਼ਾਦਾ ਹੁਣੇ ਪੂਰੀ ਠਾਹ ਕਰਨੀ। ਇਹ ਹੈਗੀ ਲੋਹਰੀ ਪੂੜੀ। ਲੋਹਰੀ ਹੈ ਹਰ ਪਾਸੇ, ਇਹ ਵੀ ਖਾਣ ਪੀਣ ਇਹ ਸਾਰਾ ਸਵੇਰੇ ਨਾਸ਼ਤਿਆਂ ਦੀ ਅੰਤ ਮੱਚੀ ਵੀ ਹੈ। ਸਾਰੀਆਂ ਜਿੰਨੀਆਂ ਤੁਹਾਨੂੰ ਦੁਕਾਨਾਂ ਨਜ਼ਰ ਆਉਣਗੀਆਂ ਨਾ ਇਹ ਸਾਰੀਆਂ ਖਾਣ ਪੀਣ ਵਾਲੀਆਂ। ਲੋ ਜੀ ਅਸੀਂ ਲੋਹਰੀ ਹੈਗੇ ਆ ਤੇ ਸਾਡਾ ਕੰਮ ਹੈ ਖਾਣਾ ਪੀਣਾ ਤੇ ਖਵਾਉਣਾ ਪਿਆਣਾ। ਠੀਕ ਹੈ ਜੀ, ਯਾਰਾਂ ਦੋਸਤਾਂ ਨੂੰ ਖਵਾਤਾ, ਰਿਸ਼ਤੇਦਾਰਾਂ ਨੂੰ ਖਵਾਤਾ, ਬਸ ਖਾ ਪੀ ਕੇ ਖੁਸ਼ ਹੁੰਨੇ ਅਸੀਂ। ਸਾਡਾ ਹਿਸਾਬ ਹੈ ਕਿ 800 ਕਮਾਇਆ ਨਾ ਤੇ 1000 ਅਸੀਂ ਖਾ ਕੇ ਸੋਣਾ। ਠੀਕ ਹੈ ਜੀ, ਇੱਥੇ ਸਿਰਫ ਖਾਣ ਪੀਣੇ ਲਾਹੌਰ ਦੇ ਵਿੱਚ ਕਮਾਈ ਜਾਓ ਤੇ ਖਾਈ ਜਾਓ। ਜੋੜ ਜਮਾ ਦਾ ਸੋਚਣਾ ਹੀ ਕੋਈ ਨਹੀਂ ਲੋਹਰੀਆਂ ਨੇ ਜਨਾਬ ਕਿ ਕੱਲ੍ਹ ਕੀ ਹੋਏਗਾ। ਇਹ ਚਿੜੀਆਂ ਤੋਤਿਆਂ ਵਾਂਗਰਾ ਨਾ ਅੱਜ ਦਾ ਅੱਜ ਹੀ ਵੇਖਿਆ ਜਾਏਗਾ, ਕੱਲ੍ਹ ਦਾ ਕੱਲ੍ਹ ਵੇਖਿਆ ਜਾਏਗਾ। ਓਏ ਹੋਏ ਰੌਲਾ ਪਾਤਾ ਜਨਾਬ। ਇੱਥੇ ਖਾਣ ਪੀਣੇ ਹਰ ਪਾਸੇ ਨਾ ਫੂਡ ਸਟਰੀਟ ਹੀ ਬਣ ਗਈ, ਤੋੜੋ ਤੋੜ ਹੀ। ਅੱਗੇ ਵੀ ਤੁਹਾਨੂੰ ਦਿਖਾਣਾ ਜੀ। ਇੱਥੋਂ ਲੈਣੇ ਨਾਨ, ਇੱਥੇ ਵੀ ਚਨੇ ਲੱਗੇ ਨੇ ਪਰ ਹਰ ਜਗ੍ਹਾ ਦੀ ਹਰ ਸ਼ੈ ਨਹੀਂ ਹੁੰਦੀ ਚੰਗੀ। ਜਿੱਥੋਂ ਮੈਂ ਚਨੇ ਲਏ ਨੇ ਨਾਨ ਉੱਥੇ ਵੀ ਸੀ, ਉੱਥੋਂ ਮੈਂ ਨਾਨ ਨਹੀਂ ਲਏ। ਇਹ ਸਮਝਿਆ ਕਰੋ, ਇਹ ਲੋਹਰੀਆਂ ਦੇ ਖਾਣ ਦਾ ਤਰੀਕਾ ਜਿੱਥੋਂ ਜਿਹੜੀ ਸ਼ੈ ਚੰਗੀ ਲੱਭੇ। 5 ਕੁਲਚੇ ਲਾਣੇ ਜੀ ਭਾਈ ਕੀ ਕਹਿ ਰਹੇ ਨੇ ਭਾਈ। ਲੋ ਜੀ ਇਹ ਹੈਗਾ ਜੀ ਰਮਾਨਪੁਰਾ। ਇਹ ਮੇਰਾ ਬਚਪਨ ਦਾ ਸਕੂਲ ਹੈ। ਇਹਦਾ ਨਾਂ ਸੀ ਪਹਿਲੇ ਅਨਵਰ ਮਾਡਲ ਸਟੈਂਡਰਡ ਸਕੂਲ, ਇਹ ਹੁਣ ਹੋ ਗਿਆ ਲਾਈਟ ਸਕੂਲ। ਇੱਥੇ ਬਚਪਨ ਗੁਜ਼ਰਿਆ, 6ਵੀਂ ਕਲਾਸ ਤੱਕ ਇਸੇ ਸਕੂਲ 'ਚ ਹੀ ਪੜ੍ਹਿਆ ਮੈਂ। ਲੋ ਜੀ ਇਹ ਖਾਬੇ ਇਹ ਰਮਾਨਪੁਰੇ ਜਿਹੜਾ ਨਕਸ਼ਾ ਸਟਾਪ ਨੂੰ ਜਾਂਦਾ ਜੀ ਰਸਤਾ, ਇਹ ਲੱਗ ਰਿਹਾ ਜੀ
ਆਂਡਾ ਪਰੌਂਠਾ ਕਹਿਣਾ ਜਨਾਬ, ਆਂਡਾ ਪਰੌਂਠਾ। ਅੰਡਾ ਪਰਾਠਾ ਕਹੋਗੇ ਤੇ ਖਾਣ ਦਾ ਮਜ਼ਾ ਨਹੀਂ ਆਣਾ ਤੁਹਾਨੂੰ, ਇਹਨੂੰ ਕਹਿਣਾ ਜੀ ਆਂਡਾ ਪਰੌਠਾ। ਤੇ ਇਹ ਨਾਸ਼ਤੇ ਚੱਲ ਰਹੇ ਜੇ ਲਾਹੌਰ ਦੇ, 1 ਵਜੇ ਤੱਕ ਨਾਸ਼ਤਾ ਹੀ ਚੱਲਣਾ ਜੇ ਲਾਹੌਰ ਦੇ ਵਿੱਚ ਜਨਾਬ ਜੀ। ਨਾਸ਼ਤਾ ਆ ਚੁੱਕਿਆ ਜੇ ਤੇ ਹੁਣ ਆਓ ਨਾਸ਼ਤਾ ਲਾਈਏ ਤੇ ਨਾਸ਼ਤਾ ਕਰੀਏ। ਬਾਲ ਤੇ ਅੱਜ ਹਫਤਾ ਹੈ ਤਾਂ ਸੁੱਤੇ ਨੇ, ਅੱਜ ਦਾ ਦਿਨ ਰੈਸਟ ਦਾ ਹੁੰਦਾ ਤੇ ਆਪਣੀ ਮਰਜ਼ੀ ਨਾਲ ਹੀ ਮਾਂ ਬੱਚੇ ਉੱਠਣਗੇ ਤੇ ਅਸੀਂ ਤਾਂ ਨਾਸ਼ਤਾ ਕਰੀਏ ਤੇ ਕੰਮੇ ਲੱਗੀਏ। ਪੂੜੀ ਵਾਲੇ ਚਨੇ ਜੇ ਤੇ ਇਹ ਹੈਗੇ ਜੇ ਚਨੇ ਨਾਨਾ ਵਾਲੇ। ਚਾਹ ਰੱਖ ਦਿੱਤੀ ਹੈ, ਨਾਸ਼ਤਾ ਤਿਆਰ ਹੋਣ ਲੱਗਾ ਤੇ 2 ਕੁਨਵਾਲੇ ਹੀ ਲੈਣੇ ਆ ਕਿਉਂਕਿ ਮੇਰੇ ਤਾਂ ਵੈਸੇ ਹੀ ਮੈਦੇ ਦਾ ਮਸਲਾ, ਔਰ ਪੂੜੀ ਛੂੜੀਆਂ ਤੇ ਮੈਂ ਖਾ ਹੀ ਨਹੀਂ ਸਕਦਾ ਕਿਉਂਕਿ ਮੈਨੂੰ ਵੀਟ ਐਲਰਜੀ ਹੈਗੀ ਹੈ ਤੇ ਮੈਨੂੰ ਇਹ ਤਲੀਆਂ ਹੋਈਆਂ ਚੀਜ਼ਾਂ ਵੀ ਮਨਾ ਨੇ। ਵੈਸੇ ਘਿਓ ਮੈਂ ਕੱਢ ਦਿਆਂਗਾ ਵਿੱਚੋਂ, ਸਿਰਫ ਚਨਿਆਂ ਨਾਲ ਚੱਖਾਂਗਾ 2 ਕੁਨਵਾਲੇ ਕਿਉਂਕਿ ਮੈਨੂੰ ਹਜ਼ਮ ਹੀ ਨਹੀਂ ਹੁੰਦੇ ਜਿਹੜੇ ਗੰਦਮ ਹੈਗੀ ਨਾ ਕਣਕ, ਤੇ ਮੈਦਾ ਜਿਹੜਾ ਫਿਰ ਵੀ ਥੋੜ੍ਹਾ ਬਹੁਤ ਚਲੋ ਸਰਵਾਈਵ ਕਰ ਜਾਂਦਾ ਲੇਕਿਨ ਜ਼ਿਆਦਾ ਨਹੀਂ ਖਾ ਸਕਦਾ ਕਿ ਪੂਰਾ ਨਾਨ ਜਾਂ 1.5 ਨਾਨ। ਬਚਪਨ 'ਚ ਤਾਂ ਬਹੁਤ ਖਾਦੇ ਨੇ, 8 ਸਾਲ ਹੋ ਗਏ ਨੇ ਇਹਨਾਂ ਚੀਜ਼ਾਂ ਨੂੰ ਤਰਸ ਗਏ। ਤੇ ਵੀਟ ਐਲਰਜੀ ਜਿਹੜੀ ਹੁੰਦੀ ਤੁਸੀਂ ਗੰਦਮ ਨਹੀਂ ਖਾ ਸਕਦੇ ਤੇ ਮੈਂ ਤੇ ਚਾਵਲਾਂ 'ਤੇ ਗੁਜ਼ਾਰਾ ਕਰਨਾ। ਇਹ ਕਦੀ ਕਦਾਰ ਸਮਝ ਲਓ ਕਿ ਬਸ ਐਵੇਂ 2 ਨਵਾਲੇ ਲੈ ਕੇ ਤੇ ਆਪਣੇ ਮੂੰਹ ਦਾ ਜਿਹੜਾ ਚਸਕਾ ਹੁੰਦਾ ਉਹਨੂੰ ਪੂਰਾ ਕਰ ਲਈਦਾ ਜਨਾਬ। ਪੂਰਾ ਨਾਨ ਖਾ ਲਾਂ ਤੇ ਪੇਟ 'ਚ ਇੰਨੀ ਕੋਈ ਦਰਦ ਕਿ ਜਿੰਨਾ ਹਿਸਾਬ ਨਹੀਂ ਹੈਗਾ, ਤੁਹਾਨੂੰ ਦੱਸ ਨਹੀਂ ਸਕਦਾ। ਫਿਰ ਦਵਾਈਆਂ ਖਾਣੀਆਂ ਪੈਂਦੀਆਂ ਤੇ ਉਹਦੇ ਨਾਲ ਬਿਹਤਰ ਬੰਦਾ ਪਰਹੇਜ਼ ਕਰ ਲਵੇ। ਇਨਸਾਨ ਹੈ, ਇਨਸਾਨ ਦਾ ਦਿਲ ਤਾਂ ਕਰਦਾ ਨਾ ਯਾਰ, ਉੱਤੋਂ ਲਾਹੌਰੀਆ ਉੱਤੋਂ ਪੰਜਾਬੀ। ਤੇ ਬਸ ਹੁਣ ਤੁਹਾਨੂੰ ਦੱਸਣਾ ਕਿ ਚਨੇ ਏਡੀ ਦੂਰ ਕਿਉਂ ਲੈਣ ਗਿਆ। ਇੱਥੇ ਜੋਹੋ ਟਾਊਨ ਦੇ ਵਿੱਚ ਜਿੰਨੇ ਲੋਕ ਹੈ ਨਾ ਤਕਰੀਬਨ ਨਾਸ਼ਤਿਆਂ ਵਾਲੇ 90%, ਮੈਂ ਇੱਥੇ ਰਹਿ ਰਿਹਾ 96 ਦਾ। ਇਛਰਾ ਬਹੁਤ ਅਰਸਾ ਯਾਨੀ 96 'ਚ ਇਛਰਾ ਛੱਡਿਆ ਸੀ ਤੇ ਇੱਥੇ ਜੋਹੋ ਟਾਊਨ 'ਚ ਆ ਕੇ ਵਸਿਆ ਤੇ ਸਾਰਾ ਜੋਹੋ ਟਾਊਨ ਮੇਰੇ ਸਾਹਮਣੇ ਬਣਿਆ, ਸਾਰਾ ਜੰਗਲ ਸੀ ਬੀਆਬਾਨ, ਸਿਰਫ ਖੰਭੇ ਹੀ ਨਜ਼ਰ ਆਉਂਦੇ ਸਨ ਤੇ ਸੜਕਾਂ ਹੀ ਨਜ਼ਰ ਆਉਂਦੀਆਂ ਸੀ, ਨਾ ਬੰਦਾ ਤੇ ਨਾ ਘਰ, ਕੋਈ ਸ਼ਾਇਦ ਇੱਥੇ ਹੈ ਨਹੀਂ ਸੀ। ਜਿਹੜੇ ਪੁਰਾਣੇ ਲੋਕ ਰਹਿੰਦੇ ਨੇ ਜੋਹੋ ਟਾਊਨ ਦੇ ਉਹਨਾਂ ਨੂੰ ਪਤਾ ਕਿ 96 ਦੇ ਵਿੱਚ ਇੱਥੇ ਕੀ ਸੀ, ਕੁਛ ਨਹੀਂ। ਇੱਥੇ ਆਇਆ ਜ਼ਿਆਦਾ ਮਜ਼ਦੂਰ ਤਬਕਾ ਜਿਹੜਾ ਦੂਸਰੇ ਸ਼ਹਿਰਾਂ ਦੇ ਵਿੱਚੋਂ ਇੱਥੇ ਮਜ਼ਦੂਰੀਆਂ ਕਰਦੇ ਸਨ। ਉਹ ਧੁੱਪਾਂ ਦੇ ਵਿੱਚ ਸਾਰਾ ਦਿਨ ਇੱਟਾਂ ਢੋ, ਵੱਟੇ ਢੋ ਬਿਲਡਿੰਗਾਂ ਦੇ। ਉਹਨਾਂ ਨੇ ਵੇਖਿਆ ਇੱਥੇ ਨਾਸ਼ਤੇ ਵਾਲੀਆਂ ਦੁਕਾਨਾਂ ਜਿਹੜੀਆਂ ਨੇ ਇਹਨਾਂ ਦਾ ਰਸ਼ ਬਹੁਤ ਹੁੰਦਾ ਹੈ, ਲਾਹੌਰੀਏ ਖਾਂਦੇ ਬਹੁਤ ਨੇ ਪੰਜਾਬੀ ਜਿਹੜੇ ਹੈਗੇ ਨੇ, ਅਤੇ ਇਹਦੇ 'ਚ ਪੈਸੇ ਵੀ ਚੰਗੇ ਨੇ ਤੇ ਨਾ ਧੁੱਪੇ ਸੜਨਾ ਪਵੇ ਨਾ ਕੁਛ। 12-1 ਵਜੇ ਨਾਸ਼ਤਾ ਮੁਕਾ ਕੇ ਤੇ ਘਰ ਜਾਓ ਤੇ ਮਜ਼ਦੂਰੀ 'ਚੋਂ ਜੇ 200 ਰੁਪਈਆ ਦਿਹਾੜੀ ਮਿਲਣੀ ਹੈ ਤੇ ਇਸ ਕੰਮ ਵਿੱਚ 400 ਰੁਪਈਆ ਕਮਾ ਲੈਣਾ। ਉਹਨਾਂ 2 ਦਿਨ ਵੇਖਿਆ ਕਿਸੇ ਦੇ ਕੋਲ ਖਲੋ ਗਏ ਚਨੇ, ਕਿਸੇ ਨੂੰ ਪੁੱਛ ਲਿਆ ਵੀ ਚਨੇ ਕਿਵੇਂ ਪਕਾਣੇ, ਕਿਸੇ ਨੂੰ ਆਉਂਦੇ ਕਿਸੇ ਨੂੰ ਨਹੀਂ ਆਉਂਦੇ, ਕੱਚੇ ਪੱਕੇ ਚਨੇ। ਮੈਂ ਇੱਥੇ ਸਾਰੀਆਂ ਰੇਹੜੀਆਂ ਤੇ ਸਾਰੀਆਂ ਦੁਕਾਨਾਂ ਫਿਰ ਛੱਡੀਆਂ, ਮੈਂ ਥੱਕ ਗਿਆ। ਮੈਂ ਨਹੀਂ ਖਾ ਸਕਦਾ ਭਾਜੀ ਇੱਥੋਂ ਦੇ ਚਨੇ। ਜਿਹੜੇ ਲੋਕ ਖਾਂਦੇ ਪਏ ਨੇ ਉਹਨਾਂ ਦੀ ਅਜ਼ਮਤ ਨੂੰ ਸਲਾਮ ਹੈ, ਉਹਨਾਂ ਨੂੰ ਸਲੂਟ ਹੈ। ਪੰਜਾਬੀ ਵੈਸੇ ਸਾਰਾ ਕੁਝ ਹੀ ਖਾ ਜਾਂਦੇ ਨੇ, ਲੱਕੜ ਹਜ਼ਮ ਤੇ ਪੱਥਰ ਹਜ਼ਮ, ਪੰਜਾਬੀ ਕੋਈ ਸ਼ੈ ਨਹੀਂ ਛੱਡਦੇ ਹੈਗੇ। ਲੇਕਿਨ ਜਿਹੜੇ ਬਚਪਨ ਜਿਨ੍ਹਾਂ ਨੇ ਲਾਹੌਰ ਵੇਖਿਆ ਚਨਿਆਂ ਦਾ, ਸਹੀ ਚਨੇ ਜਿਹੜੇ ਹੁੰਦੇ ਨੇ ਦੇਸੀ ਚਨੇ ਜਿਨ੍ਹਾਂ ਨੇ ਖਾਧੇ ਹੋਏ ਨੇ ਲਾਹੌਰੀਆਂ ਦੇ, ਹੁਣ ਤਾਂ ਉਹ ਮੇਰੇ ਖਿਆਲ 'ਚ ਲਾਹੌਰ 'ਚ ਕਿਸੇ ਨੂੰ ਪਕਾਣੇ ਨਹੀਂ ਆਉਂਦੇ। ਜਿੰਨੀਆਂ ਮਸ਼ਹੂਰ ਦੁਕਾਨਾਂ ਨੇ ਨਾ, ਤੁਸੀਂ ਅੰਦਰੋਂ ਲਾਹੌਰ ਮੋਚੀ ਭਾਟੀ ਲੁਹਾਰੀ ਵੀ ਚਲੇ ਜਾਓ, ਉੱਥੇ ਵੀ ਸਿਰਫ ਉਹਨਾਂ ਦੇ ਨਾਂ ਚੱਲਦੇ ਪਏ ਨੇ, ਉਹਨਾਂ ਦੇ ਪਿਓ ਦਾਦਿਆਂ ਦੇ। ਹੁਣ ਉਹ ਚਨਿਆਂ ਦੇ ਵਿੱਚ ਜ਼ਾਇਕਾ ਕੋਈ ਨਹੀਂ ਜੀ। ਵੱਡੇ ਵੱਡੇ ਪਤੀਲੇ ਹੋ ਗਏ ਨੇ, ਉਹਨਾਂ ਦੇ ਡੋਂਗਿਆਂ ਨਾਲ ਭਰ ਛੋਲੇ ਪਾਉਂਦੇ ਨੇ। ਕਈਆਂ ਨੇ ਤਾਂ ਉੱਤੋਂ ਪਾਈਪ ਲਾਈਨਾਂ ਪਾਈਆਂ ਹੋਈਆਂ ਕਿ ਉੱਤੇ ਛੱਤ 'ਤੇ ਚਨੇ ਬਣਨ ਦੇ ਨੇ, ਉਬਲੀ ਜਾਣ ਦੇ ਨੇ, ਬਣੀ ਜਾਣ ਦੇ ਨੇ, ਉਹ ਥੱਲੇ ਪਾਈਪ ਦੇ ਜ਼ਰੀਏ ਆਉਂਦੇ ਪਏ ਨੇ। ਇੰਨਾ ਕੁ ਰਸ਼ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਐਸੀਆਂ ਦੁਕਾਨਾਂ ਵੀ ਨੇ। ਲੇਕਿਨ ਚਨਿਆਂ ਦੀ ਕੁਆਲਿਟੀ ਕੱਖ ਨਹੀਂ। ਕੁਆਂਟਿਟੀ ਜਦੋਂ ਜ਼ਿਆਦਾ ਹੋ ਜਾਂਦੀ ਨਾ, ਕੁਆਲਿਟੀ ਘੱਟ ਜਾਂਦੀ। ਠੀਕ ਹੈ ਜੀ। ਅਤੇ ਖਾਣ ਪੀਣ ਹੁਣ ਇੱਥੇ ਬਸ ਲੋਕ ਖਾਈ ਜਾ ਰਹੇ ਨੇ ਕਿਉਂਕਿ ਮਜਬੂਰ ਹੈ, ਪੰਜਾਬੀ ਹੈ, ਖਾਈ ਜਾਣਾ ਉਹਨਾਂ ਨੇ, ਖਾ ਕੇ ਤੇ ਹਾਲ ਬੁਰੇ ਹੋ ਜਾਂਦੇ ਨੇ। ਅਤੇ ਲੇਕਿਨ ਕੁਆਲਿਟੀ ਜਿਹੜੀ ਹੈ ਨਾ ਉਹ ਉਹਦੇ 'ਤੇ ਕੁਛ ਤਾਂ ਸਾਡੀਆਂ ਕਣਕਾਂ ਜਾਂ ਕਹਿ ਲਓ ਆਟੇ, ਸਾਡੀਆਂ ਸਬਜ਼ੀਆਂ, ਇਹ ਸਾਰਾ ਕੁਛ ਪੈਦਾਵਾਰ ਹੈ ਮੈਡੀਸਨ ਦੀ। ਹੁਣ ਉਹਨਾਂ 'ਚ ਉਂਝ ਵੀ ਨਹੀਂ ਜ਼ਾਇਕਾ, ਲੂਣ ਮਿਰਚਾਂ 'ਚ ਜ਼ਾਇਕਾ ਨਹੀਂ ਹੈ, ਕਿਸੇ ਚੀਜ਼ 'ਚ ਜ਼ਾਇਕਾ ਹੀ ਨਹੀਂ ਹੈ ਜਿਹੜੇ ਪੁਰਾਣੇ ਚੀਜ਼ਾਂ 'ਚ ਜ਼ਾਇਕੇ ਸੀ। ਕਿਉਂਕਿ ਹੁਣ ਹਰ ਚੀਜ਼ 'ਤੇ ਕੰਪਰੋਮਾਈਜ਼ ਹੋ ਚੁੱਕਿਆ ਹੋਵੇ। ਜਿਹੜੀ ਫਸਲ 6 ਮਹੀਨੇ 'ਚ ਉੱਗਦੀ ਸੀ ਹੁਣ ਮਹੀਨੇ 'ਚ ਉੱਗ ਜਾਂਦੀ। ਉਹ ਕਿਵੇਂ ਉੱਗ ਜਾਂਦੀ ਸਾਰਿਆਂ ਨੂੰ ਪਤਾ। ਅਤੇ ਈਵਨ ਕਿ ਮੱਝਾਂ ਦਾ ਦੁੱਧ ਜਿਹੜਾ ਉਹ ਟੀਕੇ ਲਾ ਕੇ ਕੱਢਦੇ ਪਏ ਨੇ। ਕੋਈ ਐਸਾ ਮੇਰੇ ਖਿਆਲ 'ਚ ਵਾੜਾ ਨਹੀਂ ਕਿ ਜਿੱਥੇ ਟੀਕੇ ਨਾ ਲੱਗਦੇ ਹੋਣ। ਸ਼ਾਇਦ ਹੀ ਕੋਈ ਹੋਵੇ ਜੇ ਕੋਈ ਅੱਲਾ ਦਾ ਨੇਕ ਬੰਦਾ ਬਗੈਰ ਟੀਕਿਆਂ ਦੇ ਚੋਂਦਾ ਪਿਆ, ਨਾ ਮੱਝਾਂ 'ਤੇ ਜ਼ੁਲਮ ਕਰਦਾ ਪਿਆ ਅਤੇ ਨਾ ਇਨਸਾਨਾਂ 'ਤੇ ਜ਼ੁਲਮ ਕਰਦਾ ਪਿਆ। ਲੇਕਿਨ ਉਹ ਟੀਕਾ ਲਾ ਕੇ ਮੱਝ ਨੂੰ ਪਸਮਾਉਂਦੇ, ਟੀਕੇ ਵਗੈਰਾ ਕਹਿੰਦੇ ਨੇ ਪਸੰਦ ਹੀ ਨਹੀਂ।
ਕਿ ਮੱਝ ਨੂੰ ਕੀ ਅੱਲਾਹ ਤਾਲਾ ਨੇ ਬਣਾਉਣ ਦਾ ਤਰੀਕਾ ਮੁਖਤਲਿਫ ਦੇ ਦਿੱਤਾ? ਨਹੀਂ, ਇਨਸਾਨਾਂ ਨੇ ਜ਼ੁਲਮ ਕੀਤਾ ਆਪਣੇ ਉੱਤੇ। ਅੱਲਾਹ ਦਾ ਤਰੀਕਾ, ਅੱਲਾਹ ਦਾ ਕਾਨੂੰਨ ਉਹੀ ਹੈ ਜੋ ਪਹਿਲੇ ਸੀ ਸਦੀਆਂ ਪੁਰਾਣਾ, ਔਰ ਜਦੋਂ ਦੀ ਦੁਨੀਆ ਬਣੀ ਉਸੇ ਤਰੀਕੇ ਦੇ ਨਾਲ ਇਨਸਾਨ ਨੂੰ ਵੀ ਪੈਦਾ ਕਰਦਾ। ਉਹ ਵੱਖਰੀ ਗੱਲ ਹੈ ਕਿ ਆਪਰੇਸ਼ਨ ਦੇ ਬਗੈਰ ਹੁਣ ਬਾਲ ਕੋਈ ਨਹੀਂ ਪੈਦਾ ਹੁੰਦਾ। ਇਹ ਇਨਸਾਨਾਂ ਨੇ ਪੈਸੇ ਬਣਾਉਣ ਦਾ ਇੱਕ ਤਰੀਕਾ ਬਣਾਇਆ ਹੈ। ਅੱਲਾਹ ਦਾ ਕਾਨੂੰਨ ਉਹੀ ਹੈ ਜੋ ਦੁਨੀਆ ਬਣਨ 'ਤੇ ਸਟਾਰਟ ਹੋਇਆ ਸੀ, ਉਸੇ ਤਰੀਕੇ ਨਾਲ ਹੀ ਸਭ ਕੁਝ ਹੋਣ ਡਿਆ। ਲੇਕਿਨ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਹੋਵੇ, ਮੈਂ ਜ਼ਿਆਦਾ ਡਿਸਕਸ ਨਹੀਂ ਕਰ ਸਕਦਾ ਕਿਉਂਕਿ ਫਿਰ ਇਹ ਹੁੰਦਾ ਕਿ ਵੀਡੀਓ ਦੀਆਂ ਕੰਪਲੇਂਟਾਂ ਸ਼ੁਰੂ ਹੋ ਜਾਂਦੀਆਂ ਅਤੇ ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੁੰਦਾ। ਲੇਕਿਨ ਮੈਂ ਮੂੰਹ ਪਾੜਾਂ ਅਤੇ ਮੈਂ ਇਹੋ ਜਿਹੀ ਹਕੀਕਤ ਤੁਹਾਨੂੰ ਦੱਸ ਦਿੰਦਾ ਕਿ ਇਹ ਤਾਂ ਚੈਨਲਾਂ ਵਾਲਿਆਂ ਦੀ ਵੀ ਜ਼ਰੂਰਤ ਨਹੀਂ ਹੈ ਕਿ ਉਹ ਸੱਚ ਬੋਲਣ। ਸੱਚ ਜਿਹੜਾ ਨਾ ਤਾਂ ਬੋਲ ਸਕਦੀ ਹੈ ਆਵਾਮ ਅਤੇ ਨਾ ਸੁਣ ਸਕਦੀ ਹੈ ਆਵਾਮ, ਕਿਉਂਕਿ ਅਸੀਂ ਸਾਰੇ ਮੁਲਵਸ ਹੈਗੇ ਇਹਨਾਂ ਕਾਰੋਬਾਰਾਂ ਦੇ ਵਿੱਚ। ਲੋ ਜੀ, ਨਾਸ਼ਤਾ ਕਰ ਲਿਆ ਜੇ। ਤੇ ਅੱਜ ਕਿਉਂਕਿ ਹਫਤਾ ਵੇ ਤੇ ਅੱਜ ਆਪਣਾ ਪੇਂਟਿੰਗ ਦਾ ਕੰਮ ਹੋਏਗਾ ਜਨਾਬ। ਇੱਥੇ ਬਹਿ ਕੇ ਮੈਂ ਪੇਂਟਿੰਗ ਕਰਨਾ ਹੁੰਦਾ। ਇਹ ਵੀ ਮੇਰੀ ਪੇਂਟਿੰਗ ਹੈ ਜੀ, ਹੱਥ ਦੀ ਬਣੀ ਹੋਈ। ਇਹ ਹੈਂਡਮੇਡ ਪੇਂਟਿੰਗ ਹੈ ਮੇਰਾ ਸਾਰਾ। ਇਹ ਕੰਮ ਵੀ ਮੈਂ ਕਰਨਾ ਵਾ ਜੀ ਪੇਂਟਿੰਗ ਦਾ, ਠੀਕ ਹੈ ਜੀ। ਇਹ ਅੱਜ ਬਹਿ ਕੇ ਬਣਾਵਾਂਗੇ।